जी डॉक्टर साहब साढ़े कोल पहली ईमेल आई है रियाज कुमन जी दी तिलबर्ग हालैंड तो ये लिखते हैं प्यारे भाई साहब ते भैन जी वाहिगुरू जी का खालसा वाहिगुरू जी की फतेह 2016 ਦੇ ਆਉਣ ਨਾਲ ਖਾਲਿਸਤਾਨ ਲਈ ਸਿੱਖ ਰੈਫਰੈਂਡਮ 2020 ਇੱਕ ਸਾਲ ਹੋਰ ਨੇੜੇ ਆ ਗਿਆ ਹੈ ਅਤੇ ਇਸ ਦਾ ਅਸਰ ਵੀ ਸਭ ਨੂੰ ਦਿਸਣ ਲੱਗ ਪਿਆ ਹੈ। ਪੰਜਾਬ ਅਤੇ ਹਿੰਦੁਸਤਾਨੀ ਸਰਕਾਰ ਕਈ ਦੀਨਾਨਗਰ ਅਤੇ ਕਦੀ ਪਠਾਨਕੋਟ ਦੇ ਕਾਂਡ ਨੂੰ ਸਾਹਮਣੇ ਲਿਆ ਕੇ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਸਭ ਤੋਂ ਸੌਖਾ ਤੇ ਬਹੁਤ ਵਿਕਣ ਵਾਲਾ ਮਸਲਾ ਇਸਤੇਮਾਲ ਕਰਦੇ ਨੇ ਕਿ ਪਾਕਿਸਤਾਨ ਤੋਂ ਇਹ ਲੋਕ ਆ ਕੇ ਇਹ ਆਤੰਕਵਾਦ ਪੇ ਕਰਦੇ ਨੇ ਹਥਿਆਰ ਆਤੰਕਵਾਦੀ ਨਸ਼ਾ ਅਤੇ ਹੋਰ ਸਾਰਾ ਕੁਝ ਬਾਰਡਰ ਤੋਂ ਪੰਜਾਬ 'ਚ ਕਿਵੇਂ ਆ ਸਕਦਾ ਹੈ। ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਾਰਡਰ ਉੱਤੇ ਕਿੰਨੇ ਕਿਸਮ ਦੀਆਂ ਤਾਰਾਂ ਤੇ ਜੰਗਲੇ ਲੱਗੇ ਹੋਏ ਨੇ ਕਿ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਤੇ BSF ਰੇਂਜਰਸ ਅਤੇ ਹੋਰ ਬਥੇਰਾ ਕੁਝ ਉੱਥੇ ਹਰ ਵੇਲੇ ਮੌਜੂਦ ਹੁੰਦੇ ਨੇ। ਫਿਰ ਇਹ ਕਿਵੇਂ ਹੋ ਸਕਦਾ ਹੈ ਤੇ ਜੇ ਇਹ ਸਾਰਾ ਕੁਝ ਲੱਗਦਾ ਪਿਆ ਹੈ ਤੇ ਫਿਰ ਇਹ ਬਾਰਡਰ ਨਾ ਹੋਇਆ ਚੂਹੇ ਦੀ ਖੁੱਡ ਹੋ ਗਈ। ਅਸਲੀ ਮਕਸਦ ਸਿੱਖਾਂ ਅਤੇ ਪਾਕਿਸਤਾਨ ਨੂੰ ਬਦਨਾਮ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਹੈ। ਬਾਦਲ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਦਾ ਸ਼ੋਅ ਹੁਣ ਮੁੱਕਣ ਵੱਲ ਆ ਗਿਆ ਹੈ ਤੇ ਇਹ ਗੱਲ ਕਾਂਗਰਸ ਅਤੇ BJP ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਦੇ ਪੈਰ ਸਿੱਖਾਂ ਨੇ ਪੰਜਾਬ 'ਚ ਨਹੀਂ ਲੱਗਣ ਦੇਣੇ। ਪਰ ਫਿਰ ਵੀ ਇਹਨਾਂ ਦਾ ਆਪਣੇ ਚ ਸਲਾਹ ਮਸ਼ਵਰਾ ਕਰਦੇ ਪਏ ਨੇ। 2014 ਚ ਆਪ ਨੂੰ ਕਿਸੇ ਨੇ ਫਿੱਟੇ ਮੂੰਹ ਕਰਕੇ ਨਹੀਂ ਪੁੱਛਿਆ ਪਰ ਸਿੱਖਾਂ ਨੂੰ ਬਾਦਲ ਤੋਂ ਅਖਵਾਇਆ ਆਪ ਨੂੰ 4 ਸੀਟਾਂ ਦੇ ਕੇ ਇਹ ਨਵੀਂ ਬਿਮਾਰੀ ਆਪਣੇ ਘਰ ਵਾੜ ਲਈ ਸੀ। ਦਿੱਲੀ ਦੇ ਇਲੈਕਸ਼ਨ 'ਚ ਵੀ ਸਿੱਖਾਂ ਨੇ ਆਪ ਨੂੰ ਆਪਣਾ ਪੂਰਾ ਢਿੱਲ ਲਾ ਕੇ ਕਾਮਯਾਬ ਕਰਾਇਆ ਪਰ ਨਵੀਂ ਵੋਟੀ ਦੇ ਚਾਹ ਵਾਂਗ ਦਿੱਲੀ ਦੇ ਸਿੱਖਾਂ ਦਾ ਚਾਹ ਵੀ ਛੇਤੀ ਲੈ ਗਿਆ ਕਿ ਇਹ ਆਪ ਵੀ ਹਾਥੀ ਦੇ ਦੰਦਾਂ ਵਾਂਗ ਦਿਸਦੀ ਹੈ। ਇਹ ਹਿੰਦੂਤਵਾਦੀ ਸੀ ਟੀਮ ਹੈ। ਹੁਣ 2017 ਚ ਪੰਜਾਬ ਦੀਆਂ ਹੋਣ ਵਾਲੀਆਂ ਚੋਣਾਂ ਦੱਸਦੀਆਂ ਨੇ ਕਿ ਆਪਨੇ ਆਪਣਾ ਤੰਦੂਰ ਤਾ ਲਿਆ ਹੈ ਤਾਂ ਕਿ ਉਹ ਆਪਣੀਆਂ ਸਿਆਸੀ ਰੋਟੀਆਂ ਸੇਕ ਸਕਣ। ਪਰ ਪੰਜਾਬ ਵਿੱਚ ਅਜੇ ਕੁਝ ਸਿੱਖਾਂ ਨੂੰ ਇਹ ਟੋਪੀਆਂ ਵਾਲੇ ਤੇ ਉਹਨਾਂ ਦੀ ਅਸਲੀਅਤ ਦਾ ਸਹੀ ਪਤਾ ਨਹੀਂ ਲੱਗਾ ਤੇ ਉਹਨਾਂ ਆਪਣੇ ਆਪ ਨੂੰ ਧੱਕੋ ਧੱਕੀ ਆਪ ਦਾ ਤਾਪ ਚੜਾ ਲਿਆ ਹੈ। ਇਹ ਸੱਚ ਅਤੇ ਹਕੀਕਤ ਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਹਿੰਦੂਤਵਾਦੀ ਕੋਈ ਵੀ ਪਾਰਟੀ ਜਾਂ ਲੀਡਰ ਸਿੱਖਾਂ ਦੇ ਹੱਕ ਅਤੇ ਆਜ਼ਾਦੀ ਦੀ ਕੋਈ ਗੱਲ ਨਹੀਂ ਕਰੇਗੀ ਅਤੇ ਨਾ ਹੀ ਕਦੇ ਕਰਨਗੇ। ਹਾਲਾਂਕਿ ਕੇਜਰੀਵਾਲ ਨੂੰ ਕਿਸੇ ਹਲਕੇ ਕੁੱਤੇ ਨੇ ਨਹੀਂ ਵੱਢਿਆ ਕਿ ਉਹ ਹਿੰਦੂਆਂ ਦੀਆਂ 80% ਵੋਟਾਂ ਨੂੰ ਚੰਦ ਸਿੱਖਾਂ ਦੇ 1% 7 ਵੋਟਾਂ ਲੈਣ ਲਈ ਸਿੱਖਾਂ ਦਾ ਸਾਥ ਦੇਵੇਗਾ। ਕੇਜਰੀਵਾਲ ਦਾ ਸਿਆਸੀ ਦਿਮਾਗ ਉਂਝ ਹੀ ਕੰਮ ਕਰਦਾ ਹੈ ਜਿਵੇਂ ਹਿੰਦੁਸਤਾਨ ਦੇ ਹਿੰਦੂਤਵੀ ਸਿਆਸੀ ਲੀਡਰਾਂ ਦਾ ਤੇ ਉਹਨਾਂ ਆਪਣਾ ਫਾਇਦਾ ਦੇਖਣਾ ਹੈ ਸਿੱਖਾਂ ਦਾ ਨਹੀਂ। ਖਾਲਸਾ ਜੀ ਇਹ ਆਪ ਵੀ ਉਸੇ ਭਾਂਡੇ ਦਾ ਢੱਕਣ ਹੈ ਜਿਹਦੇ ਹੋਰ ਹਿੰਦੂਤਵਾ ਦੇ ਲੀਡਰ ਨੇ। 1947 ਵਿੱਚ ਮਾਸਟਰ ਤਾਰਾ ਸਿੰਘ ਸਿੱਖ ਕੌਮ ਦਾ ਲੀਡਰ ਸੀ। ਘੱਟ ਪੜਿਆ ਲਿਖਿਆ ਅਤੇ ਸਿਆਸੀ ਕਬੱਡੀ ਦਾ ਉਸ ਨੂੰ ਕੋਈ ਖਾਸ ਪਤਾ ਨਹੀਂ ਸੀ। ਬਾਅਦ ਵਿੱਚ ਹੁਣ ਤੱਕ ਪੰਜਾਬ ਵਿੱਚ ਜਿੰਨੇ ਵੀ ਮੁੱਖ ਮੰਤਰੀ ਆਏ ਉਹਨਾਂ ਚੋਂ ਕੋਈ ਸਿੱਖ ਨਹੀਂ ਸੀ ਤੇ ਨਾ ਉਹ ਪੰਜਾਬ ਦਾ ਮੁੱਖ ਮੰਤਰੀ ਸੀ। ਉਹ ਸਾਰੇ ਦਿੱਲੀ ਦੇ ਨੌਕਰ ਅਤੇ ਬਨਾਰਸੀ ਠੱਗਾਂ ਦੇ ਟੱਟੂ ਸਨ। ਹੁਣ ਇਸ ਵਾਰ ਫਿਰ ਦਿੱਲੀ ਨੂੰ ਅਤੇ ਪੰਜਾਬ ਨੂੰ ਅਤੇ ਬਨਾਰਸੀ ਠੱਗਾਂ ਨੂੰ ਇੱਕ ਹੋਰ ਬੰਦਾ ਹੱਥ ਵਿੱਚ ਆਇਆ ਹੈ ਜਿਹੜਾ ਉਹਨਾਂ ਦੇ ਸਟੈਂਡਰਡ ਉੱਤੇ ਬਿਲਕੁਲ ਸਹੀ ਅਤੇ ਪੂਰਾ ਉਤਰਦਾ ਹੈ। ਘੱਟ ਪੜਿਆ ਲਿਖਿਆ ਸਿੱਖ ਧਰਮ ਅਤੇ ਸਿੱਖ ਮਰਿਆਦਾ ਤੋਂ ਬਿਲਕੁਲ ਦੂਰ ਸਿੱਖਾਂ ਨੂੰ ਚੁਟਕਲੇ ਸੁਣਾ ਕੇ ਹਸਾਨਾ ਅਤੇ ਮਰਾਸੀਪੁਣਾ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਜਾਣਦਾ ਹੈ। ਜਿਸ ਪਾਸੇ ਲੋੜ ਹੋਵੇ ਉਸ ਪਾਸੇ ਉਹਨੂੰ ਮੋੜਨਾ ਅਤੇ ਤੋੜਨਾ ਕੋਈ ਮਸਲਾ ਹੀ ਨਹੀਂ ਹੈ। ਇਹ ਹੈ ਭਗਵੰਤ ਮਾਨ। ਭਗਵੰਤ ਮਾਨ ਨੂੰ ਥੋੜਾ ਚਿਰ ਪਹਿਲਾਂ ਤੱਕ ਪੂਰਾ ਯਕੀਨ ਸੀ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਉਹੀ ਹੋਵੇਗਾ ਪਰ ਹੁਣ ਆਪ ਦੀ ਲੀਡਰਸ਼ਿਪ ਨੇ ਇਹ ਹਰ ਇੱਕ ਐਰੇ ਗੈਰੇ ਨੱਥੂ ਖੈਰੇ ਨੂੰ ਪਾਰਟੀ ਵਿੱਚ ਲਿਆ ਕੇ ਭਗਵੰਤ ਮਾਨ ਦੇ ਸੁਪਨਿਆਂ ਨੂੰ ਖਰਾਬ ਕਰ ਦਿੱਤਾ ਹੈ। ਪਰ ਭਗਵੰਤ ਮਾਨ ਵੀ ਹੁਣ ਇਧਰੋਂ ਉਧਰੋਂ ਇੱਟਾਂ ਰੋੜੇ ਇਕੱਠੇ ਕਰਨ ਵਿੱਚ ਲੱਗਾ ਹੋਇਆ ਹੈ। ਉਹ ਆਪਣੀ ਵੱਖਰੀ ਚਾਹ ਖੰਡ ਲਈ ਮਨਪ੍ਰੀਤ ਬਾਦਲ ਵਾਂਗਰਾ। ਪਰ ਇਹ ਗੱਲ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਾਰੇ ਇੱਟਾਂ ਤੇ ਰੋੜੇ ਜਿਸ ਬੰਦੇ ਨੇ ਇਕੱਠੇ ਕੀਤੇ ਹਨ ਉਹਦਾ ਤਾਂ ਆਵਾ ਹੀ ਡਿੰਗਾ ਹੈ। ਫਿਰ ਇਹਨਾਂ ਦੇ ਅਤੇ ਭਗਵੰਤ ਮਾਨ ਨੇ ਕੋਈ ਚੰਗਾ ਅਤੇ ਸਾਡਾ ਕੰਮ ਕਿਵੇਂ ਕਰਨਾ ਹੈ। ਤੇ ਦੂਜੀ ਗੱਲ ਸਿੱਖਾਂ ਨੂੰ ਇਹ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਇਹ ਪੱਗਧਾਰੀ ਇੱਟਾਂ ਰੋੜੇ ਕਿਸੇ ਘੜੇ ਦੇ ਢੱਕਣ ਨਹੀਂ। ਇਹ ਸਿਰਫ ਆਪਣੇ ਮਤਲਬ ਅਤੇ ਫਾਇਦੇ ਦੇ ਗੁਲਾਮ ਨੇ। ਇਸ ਲਈ ਮਗਰੋਂ ਸ਼ਰਮਿੰਦਾ ਹੋਣ ਛਿੱਤਰ ਖਾਨ ਅਤੇ ਆਪਣਾ ਝੁੱਗਾ ਸਾੜਨ ਦੀ ਥਾਂ ਅਕਲ ਨੂੰ ਹੱਥ ਮਾਰਨ ਦੀ ਲੋੜ ਹੈ। ਖਾਲਿਸਤਾਨ ਦੀ ਆਜ਼ਾਦੀ ਅਤੇ ਕਾਇਮੀ ਤੋਂ ਬਿਨਾਂ ਸਾਰੀਆਂ ਗੱਲਾਂ ਝੂਠ ਅਤੇ ਫਰੇਬ ਨੇ। ਭਾਈ ਸਾਹਿਬ ਜੀ
ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਸਾਜੇ ਸਨ, ਉਦੋਂ ਫਰਮਾਇਆ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਦਾ ਇਮਤਿਹਾਨ ਲਿਆ ਸੀ ਤੇ ਉਦੋਂ ਇੱਕ ਸਿੱਖ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਜੀ ਉਸ ਇਮਤਿਹਾਨ ਵਿੱਚ ਕਾਮਯਾਬ ਹੋਏ ਸਨ। ਅੱਜ ਮੈਂ ਸਿੱਖਾਂ ਦਾ ਇਮਤਿਹਾਨ ਲਿਆ ਤੇ 5 ਸਿੱਖ ਕਾਮਯਾਬ ਹੋਏ ਨੇ। ਤੁਸੀਂ ਵੇਖ ਲਓ 80,000 ਦੇ ਇਕੱਠ 'ਚ 5 ਸਿੱਖਾਂ ਦਾ ਕਾਮਯਾਬ ਹੋਣਾ ਇਹ ਵੀ ਦੱਸਦਾ ਹੈ ਕਿ ਜਦੋਂ ਵੀ ਕੋਈ ਔਖਾ ਵੇਲਾ ਆਇਆ ਉਸ ਵੇਲੇ ਭਾਵੇਂ ਸਿੱਖ ਗਿਣਤੀ ਵਿੱਚ ਘੱਟ ਹੀ ਸਨ, ਪਰ ਉਹ ਔਖਾ ਕੰਮ ਉਹਨਾਂ ਹੀ ਨਿਬੇੜਿਆ ਤੇ ਸਿਰਫ ਉਹ ਸਿੱਖ ਆਪਣੇ ਧਰਮ ਅਤੇ ਆਪਣੀ ਕੌਮ ਨੂੰ ਗੁਲਾਮੀ ਚੋਂ ਕੱਢਣ ਲਈ ਆਪਣਾ ਆਪ ਗੁਰੂ ਨੂੰ ਅਤੇ ਪੰਥ ਨੂੰ ਸਮਰਪਿਤ ਕਰਨ ਲੱਗੇ ਨੇ ਤੇ ਭਾਵੇਂ ਬਹੁਤੇ ਨੇ ਜਾਂ ਘੱਟ, ਪਰ ਕਾਮਯਾਬੀ ਇਹਨਾਂ ਦੇ ਨਸੀਬ ਵਿੱਚ ਲਿਖੀ ਹੈ। ਦੁਆ ਕਰੋ ਕਿ ਸਤਿਗੁਰੂ ਹੋਰਾਂ ਦੂਜਿਆਂ ਉੱਤੇ ਵੀ ਕਿਰਪਾ ਕਰਨ ਤੇ ਉਹਨਾਂ ਨੂੰ ਸਮਤ ਬਖਸ਼ਣ ਤੇ ਇੰਨੀ ਹਿੰਮਤ ਅਤੇ ਸਮਝ ਤੇ ਹੌਸਲਾ ਬਖਸ਼ਣ ਕਿ ਉਹ ਵੀ ਸਿੱਖ ਕੌਮ ਦੇ ਨਾਲ ਰਲ ਕੇ ਬ੍ਰਾਹਮਣਵਾਦ ਦੀ ਇਸ ਗੁਲਾਮੀ ਤੋਂ ਜਾਨ ਛੁਡਾਉਣ 'ਚ ਆਪਣਾ ਯੋਗਦਾਨ ਪਾਉਣ ਦੇ ਕਾਬਿਲ ਹੋਣ ਤੇ ਆਪਣੇ ਗੁਰੂ ਸਾਹਿਬ ਤੇ ਕੌਮ ਦੇ ਸਾਹਮਣੇ ਸੁਰਖਰੂ ਹੋ ਸਕਣ। ਸਿੱਖ ਧਰਮ ਅਤੇ ਸਿੱਖ ਕੌਮ ਦੀ ਹੋਂਦ ਦੇ ਲਈ ਖਾਲਿਸਤਾਨ ਦਾ ਹੋਣਾ ਇੰਨਾ ਹੀ ਜ਼ਰੂਰੀ ਹੈ ਜਿਵੇਂ ਸਰੀਰ 'ਚ ਖੂਨ ਦਾ ਹੋਣਾ। ਹਿੰਦੁਸਤਾਨ ਤੋਂ ਬਾਹਰ ਦੇ ਸਿੱਖਾਂ ਦੀ ਹਿੰਮਤ ਨੂੰ ਸਲਾਮ ਹੈ, ਜਿਨ੍ਹਾਂ ਨੇ ਸਿੱਖ ਕੌਮ ਦੇ ਹੱਕ ਅਤੇ ਆਜ਼ਾਦੀ ਲਈ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰਦੇ ਪਏ ਨੇ। 6 ਫॉर ਜਸਟਿਸ ਅਤੇ TV 84 ਦੇ ਯੋਗਦਾਨ ਲਈ ਬਹੁਤ-ਬਹੁਤ ਸ਼ਲਾਘਾ। ਧੰਨਵਾਦ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਭਾਈਜਾਨ ਰਿਆਜ਼ ਘੁੰਮਣ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਤਿਲਬਰਗ ਹਾਲੈਂਡ ਤੋਂ ਲਿਖਿਆ ਜੀ। ਬੜਾ ਲੰਬਾ ਸਮਾਂ ਇਹ ਸਾਥੋਂ ਜਿਹੜਾ ਮੈਨੂੰ ਤਾਂ ਲੱਗਦਾ ਸੀ ਪਤਾ ਨਹੀਂ ਨਾਰਾਜ਼ ਨੇ, ਕੀ ਗੱਲ ਹੈ। ਫਿਰ ਫਿਕਰ ਵੀ ਸੀ ਨਾਰਾਜ਼ ਨਾਲੋਂ ਤਾਂ ਨਾਰਾਜ਼ ਤਾਂ ਇੱਕੋ ਰਸਤੇ ਦੇ ਪਾਂਦੀ ਨਹੀਂ ਹੁੰਦੇ ਕਦੇ ਵੀ ਜੀ, ਲੇਕਿਨ ਮੈਨੂੰ ਫਿਕਰ ਸੀ ਕਿ ਸਭ ਠੀਕ ਠਾਕ ਹੋਏ। ਸੋ ਨਿਰੰਕਾਰ ਦੀ ਰਹਿਮਤ ਨਾਲ ਇਹ ਤੰਦਰੁਸਤ ਨੇ ਅੱਗੇ ਨਾਲੋਂ। ਜੇ ਕੋਈ ਥੋੜੀ ਬਹੁਤ ਤਕਲੀਫ ਵੀ ਸੀ ਉਹ ਰੱਬ ਨੇ ਜਿਹੜਾ ਉਸ ਦੁੱਖ ਦਾ ਨਿਵਾਰਨ ਕੀਤਾ ਔਰ ਉਹਨਾਂ ਦਾ ਅੰਦਾਜ਼। ਔਰ ਮੈਂ ਦੇਖਦਾ ਵੀ ਅਸੀਂ ਪਿਛਲੇ 67 ਸਾਲ ਜਦੋਂ ਦੇ ਇਹਨਾਂ ਦੇ ਵਾਹ ਪਏ, ਇਹਨਾਂ ਦੀ ਕੈਦ ਚ ਆਏ, ਆਪਣੀ ਜ਼ਬਾਨ ਦੀ ਤਾਜ਼ਗੀ ਨੂੰ ਅਸੀਂ ਗਵਾ ਲਿਆ। ਔਰ ਜਦੋਂ ਵੀ ਕਿਸੇ ਪਾਕਿਸਤਾਨੀ ਵੀਰ ਭੈਣ ਦੀ ਲਿਖਤ ਮੈਂ ਦੇਖਦਾ, ਹਰ ਲਿਖਤ ਦੇ ਵਿੱਚ ਘੱਟੋ ਘੱਟ 5-6 ਨਵੇਂ ਮੁਹਾਵਰੇ ਅਖਾਣ ਹੁੰਦੇ ਨੇ ਜੀ। ਹਾਲਾਂਕਿ ਟਰੈਵਲ ਕਰਦੇ ਆ, ਵੀਕਐਂਡ ਤੇ ਵਕਤ ਨਹੀਂ ਹੁੰਦਾ, ਪਰ ਮੈਂ ਇਸ ਗੱਲ ਨੂੰ ਯਕੀਨੀ ਬਣਾਉਂਦਾ। ਇੰਗਲੈਂਡ ਤੋਂ ਅਮੀਨ ਮਲਿਕ ਆਪਣਾ ਇੱਕ ਕਾਲਮ ਲਿਖਦੇ ਨੇ ਰੋਜ਼ਾਨਾ ਸਪੋਕਸਮੈਨ 'ਚ। ਕਾਫੀ ਲੰਬਾ ਵਕਤ ਉਹਨਾਂ ਦੀ ਉਹ ਇੱਕ ਜਿਹੜੀ ਹੈ ਆਪਣੀ ਆਟੋਬਾਇਓਗ੍ਰਾਫੀ ਵਾਂਗ ਹੀ ਸੀ, ਜਿਹੜਾ ਕਿ ਉਹਨਾਂ ਨੇ ਅਥਰੀ ਨਾਂ ਦੇ ਥੱਲੇ ਜਿਹੜਾ ਉਹਨਾਂ ਦਾ ਫਸਟ ਲਵ ਸੀ ਉਹਨੂੰ ਆਧਾਰ ਬਣਾ ਕੇ ਲਿਖਿਆ। ਹਾਲਾਂਕਿ ਉਹਦੇ 'ਚ ਉਹ ਬੇਸ਼ੱਕ ਇੱਕ ਦੇਖਣ ਨੂੰ ਇੱਕ ਰੋਮਾਂਸ ਸਟੋਰੀ ਲੱਗਦੀ ਸੀ, ਲੇਕਿਨ ਬੜੀ ਹੀ ਰਿਚ ਕਹਾਣੀ ਉਹਦੇ 'ਚ। ਸੱਭਿਆਚਾਰ ਉਸ ਦੇ ਵਿੱਚ, ਮਹੱਲੇਦਾਰੀਆਂ ਕੀ ਨੇ, ਧੋਖਾ ਕੀ ਹੈ, ਰਿਸ਼ਤੇਦਾਰੀਆਂ ਕੀ ਨੇ, ਤੇ ਜਿਹੜੇ ਬੰਦਾ ਇਮਾਨਦਾਰੀ ਨਾਲ ਤੁਰਿਆ ਰਹਿੰਦਾ ਹੈ। ਔਰ ਉਹਦੇ 'ਚ ਮੈਂ ਸਮਝਦਾ ਵੀ ਜਿਹੜਾ ਅਥਰਾਪਨ ਹੈ, ਜਦੋਂ ਅਸੀਂ ਪੰਜਾਬ ਦੇ ਅਥਰੇਪਨ ਦੀ ਗੱਲ ਕਰਦੇ ਹਾਂ, ਜਾਂ ਜਦੋਂ ਪ੍ਰੋਫੈਸਰ ਪੂਰਨ ਸਿੰਘ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ ਦੀ ਗੱਲ ਕਰਦੇ ਨੇ ਜੀ, ਤੇ ਇਹ ਅਥਰਾਪਨ ਜਿਹੜਾ, ਔਰ ਜਿਸ ਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਕਿਸੇ ਡਿਫਰੈਂਟ ਅੰਦਾਜ਼ ਦੇ ਵਿੱਚ ਅਥਰਾਪਨ ਕਿਹਾ ਸੀ ਕਿ ਜਵਾਨੀ ਬੜੀ ਉਡਾਰੂ, ਇਹ ਜਵਾਨੀ ਮਾਰੂ। ਸੋ ਇਸ ਕਿਸਮ ਦੇ ਅੰਦਾਜ਼ 'ਚ ਉਹਨਾਂ ਨੇ ਉਸ ਕਹਾਣੀ ਨੂੰ ਵੀਵ ਕੀਤਾ। ਪਰ ਕੁੱਲ ਮਿਲਾ ਕੇ ਜਿਹੜੀ ਉਹਨਾਂ ਦੀ, ਮੈਂ ਜਿਹੜੀ ਗੱਲ ਜਿਸ ਕੰਟੈਕਸਟ 'ਚ ਮੈਂ ਅੱਜ ਵੀ ਜਦੋਂ ਤੁਸੀਂ ਪੜ੍ਹ ਰਹੇ ਸੀ ਔਰ ਮੈਂ ਉਸ ਤਾਜ਼ਗੀ ਨੂੰ ਮਹਿਸੂਸ ਕਰ ਰਿਹਾ ਸੀ ਕਿ ਉਹਨਾਂ ਦੀ ਹਰ ਲਿਖਤ ਦੇ ਵਿੱਚ ਤਾਜ਼ੇ ਮੁਹਾਵਰੇ ਹੁੰਦੇ ਨੇ, ਠੇਠ ਪੰਜਾਬੀ ਦੇ। ਤੁਸੀਂ ਉਹਨਾਂ ਨਾਲ ਇੱਕਦਮ ਰਿਲੇਟ ਕਰ ਲੈਂਦੇ। ਔਰ ਜਿੰਨੀ ਅਮੀਰ ਸਾਡੀ ਜ਼ਬਾਨ ਹੈ ਪੰਜਾਬੀ, ਔਰ ਜਿਹੜੇ ਸਾਡੇ ਜਿੰਨੇ ਅਮੀਰ ਉਹ ਅਖਾਣ ਨੇ ਅੰਗਰੇਜ਼ੀ 'ਚ ਜਾਂ ਹੋਰ ਅੰਦਾਜ਼ ਅਸੀਂ ਕਹਿਣ ਦੀ ਕੋਸ਼ਿਸ਼ ਕਰੀਏ, ਉਹ ਗੱਲ ਬਣਦੀ ਨਹੀਂ ਹੈ ਜਿਹੜੀ ਕਿ ਇਸ ਠੇਠ ਸਾਡਾ ਜਿਹੜਾ ਲਹਿਜਾ ਹੈ ਉਸ ਦੇ ਵਿੱਚ ਔਰ ਜ਼ਬਾਨ ਹੈ ਉਸ ਦੇ ਵਿੱਚ ਧਰੀ ਹੋਈ ਹੈ ਜੀ। ਔਰ ਉਹਨਾਂ ਨੇ ਸ਼ੁਰੂਆਤ ਕੀਤੀ, ਉਹਨਾਂ ਨੇ ਕਿਹਾ ਕਿ ਵੀ 2020 ਜਿਹੜੀ ਹੈ ਉਹ ਨੇੜੇ ਆ ਰਹੀ ਹੈ, ਇੱਕ ਸਾਲ ਹੋਰ 2016 ਦੀਨਾਨਗਰ ਪਠਾਨਕੋਟ ਇਹ ਘਟਨਾਕ੍ਰਮ ਉਸ ਡਰਾਮੇਬਾਜ਼ੀ ਦਾ, ਤਾਂ ਕਿ ਧਿਆਨ ਡਾਈਵਰਟ ਹੋਏ, ਉਸ ਦੇ ਲਈ ਉਹਨਾਂ ਦੇ ਯਤਨ ਨੇ। ਔਰ ਫਿਰ ਉਹਨਾਂ ਨੇ ਵੀ ਜਿਹੜੀ ਗੱਲ ਅਸੀਂ ਅਕਸਰ ਕਹਿੰਦੇ ਆ ਵੀ ਤਾਰ ਲੱਗੀ ਹੈ, ਕਰੰਟ ਛੱਡਿਆ ਹੈ,
ਕੋਈ ਪਰਿੰਦਾ ਕੋਈ ਚਰਿੰਦਾ ਆ ਨਹੀਂ ਸਕਦਾ ਤੇ ਹਥਿਆਰ ਨਸ਼ੇ ਬੰਦੇ ਕਿਵੇਂ ਤੁਰੇ ਆਉਂਦੇ ਨੇ, ਜਾਂ ਕਬੂਲੋ ਵੀ ਤੁਸੀਂ ਨਾ ਆਇਆ ਲੋ ਤੇ ਛੱਡ ਦਿਓ ਬਾਰਡਰ ਨੂੰ, ਤੇ ਜਾਂ ਇਹ ਕਹੋ ਕਿ ਜੀ ਇਹ ਤੁਹਾਡੀ ਡਰਾਮੇਬਾਜ਼ੀ ਹੈ, ਦੋਨੋਂ ਪਾਸੇ ਦੀ ਮਿਲੀ ਭੁਗਤ ਦੇ ਨਾਲ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਬਾਰਡਰ ਨਾ ਹੋ ਗਿਆ ਚੂਹੇ ਦੀ ਖੁੱਡ ਹੋ ਗਈ ਜੀ, ਚੂਹਾ ਖੁੱਡ ਬਣਾਉਂਦਾ ਚਲੇ ਜਾਂਦਾ। ਹੁਣ ਇਹ ਇੱਕੋ ਹੀ ਗੱਲ ਕਹਿੰਦਾ ਵੀ ਬਾਰਡਰ ਹੈ ਚੂਹੇ ਦੀ ਖੁੱਡ ਹੈ। ਸੋ ਫਿਰ ਉਹਨਾਂ ਨੇ ਬੀਜੇਪੀ ਅਕਾਲੀ ਦਲ ਦਾ ਕਿਹਾ ਵੀ ਇਹਨਾਂ ਦੀ ਦਾਲ ਨਹੀਂ ਗਲਣੀ ਹੈ, ਤੇ ਇਹ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਿਵੇਂ ਵਿੱਚ ਲਿਆ ਕੇ ਇੰਟਰੋਡਿਊਸ ਕਰਵਾਈ। ਥਰਡ ਟੀਮ ਸੀ ਟੀਮ ਹਿੰਦੂਤਵਾ ਦੀ 4 ਸੀਟਾਂ ਉਹਨਾਂ ਨੇ ਲਈਆਂ। ਫਿਰ ਉਹਨਾਂ ਨੇ ਕਿਹਾ ਕਿ ਜੀ ਵੀ ਉਹਨਾਂ ਨੇ ਹੁਣ ਤੰਦੂਰ ਤਾਇਆ ਹੋਇਆ, ਸਿਆਸੀ ਰੋਟੀਆਂ ਪੱਕ ਰਹੀਆਂ। ਹੁਣ ਸਾਨੂੰ ਤਾਂ ਤੰਦੂਰ ਦੀਆਂ ਵੀ ਪਤਾ ਨਹੀਂ, ਬਾਹਰ ਢਾਬਿਆਂ ਦੇ ਖਾਣ ਵੇਲੇ ਹੁੰਦਾ ਜੀ ਤੰਦੂਰੀ ਰੋਟੀ ਹੈ, ਪਰ ਜਿਸ ਕਿਸਮ ਦੇ ਤੰਦੂਰ ਮਿੱਟੀ ਦੇ ਜਿਹੜੇ ਬਣੇ ਹੋਏ, ਹੁਣ ਇੱਥੇ ਕਈ ਰੈਸਟੋਰੈਂਟ ਤੇ ਰੱਖਿਆ ਜੀ ਉਹ ਤੰਦੂਰ ਲਿਆਂਦਾ ਜੀ, ਪਰ ਇਹ ਤੰਦੂਰ ਤਾਣਾ ਤੇ ਰੋਟੀਆਂ ਸੇਕਣੀਆਂ, ਰੋਟੀਆਂ ਲਾਣੀਆਂ ਇੱਕ ਵੱਖਰੀ ਗੱਲ ਹੈ, ਰੋਟੀਆਂ ਸੇਕਣੀਆਂ, ਕਿਉਂਕਿ ਉਸ ਤੰਦੂਰੀ ਰੋਟੀ ਸੇਕਣ ਦਾ ਵੀ ਅੰਦਾਜ਼ ਹੈ ਜਿਹੜਾ ਉਸ ਦੇ ਵਿੱਚ ਇੱਕ ਸਵਾਦ ਭਰਦਾ। ਫਿਰ ਉਹਨੇ ਕਿਹਾ ਜੀ ਇਹਨਾਂ ਨੂੰ ਆਪ ਦਾ ਤਾਪ ਚੜਿਆ ਹੋਇਆ। ਹੁਣ ਦੇਖੋ ਕਿ ਕਿੰਨਾ ਖੂਬਸੂਰਤ ਮੁਹਾਵਰਾ ਹੈ। ਹੁਣ ਅਸੀਂ ਬੁਖਾਰ ਕਵਾਂਗੇ ਅੱਜ ਕੱਲ, ਟੈਂਪਰੇਚਰ, ਫੀਵਰ, ਪਰ ਹੈ ਪੰਜਾਬੀ ਵਰਡ ਤਾਪ ਹੈ, ਕਿ ਆਪ ਦਾ ਤਾਪ, ਵੀ ਇਹ ਜਿਹੜਾ ਹੁਣ ਚੜਿਆ ਬੁਖਾਰ ਇਹਨਾਂ ਨੂੰ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੇ ਹਿੰਦੂਤਵਾ ਵਾਲੇ ਨੇ ਔਰ ਕੇਜਰੀਵਾਲ, ਉਹਨਾਂ ਨੇ ਕਿਹਾ ਕੇਜਰੀਵਾਲ ਦਾ ਸਿਰ ਤਾਂ ਨਹੀਂ ਹਿੱਲਿਆ ਹੋਇਆ। ਉਹ ਇੱਕ ਪਾਸੇ 80% 87% ਹਿੰਦੂ ਨੇ, ਇਧਰ 2% ਤੋਂ ਵੀ ਘੱਟ ਜਿਹੜੇ ਨੇ ਸਿੱਖ ਨੇ, ਵੀ ਉਹ ਜਿਹੜਾ ਉਹਨੂੰ ਕੋਈ ਹਲਕੇ ਕੁੱਤੇ ਨੇ ਨਹੀਂ ਵੱਢਿਆ, ਕਿ ਉਹ ਮਗਰ ਕੋ ਹਲਕਾ ਕੁੱਤਾ ਲੱਗਿਆ ਵੀ ਉਹ ਸਿੱਖਾਂ ਦੀ ਗੱਲ ਕਰੇਗਾ। ਕਿਉਂ ਕਰੇਗਾ? ਹੁਣ ਤੱਕ ਨਹੀਂ ਕੀਤੀ ਹੈ ਉਹਨਾਂ ਨੇ, ਕਿਉਂਕਿ ਉਹਨਾਂ ਦੇ ਸਾਹਮਣੇ 87% ਮੈਜੋਰਿਟੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਵੀ ਉਸੇ ਭਾਂਡੇ ਦਾ ਹੀ ਢੱਕਣ ਹੈ ਜੀ, ਭਾਂਡੇ ਦਾ ਢੱਕਣ ਵੀ ਦੇਖ ਲਓ ਵੀ ਇਹ ਕੀ ਮਤਲਬ ਹੈ ਇਹਦਾ। ਫਿਰ ਉਹਨਾਂ ਨੇ 47 ਦੀ ਗੱਲ ਕੀਤੀ ਕਿ ਜਿਵੇਂ ਕੱਚ ਘਰੜ ਲੀਡਰ ਸੀ ਔਰ ਕੋਈ ਮੁਕਾਬਲਾ ਨਹੀਂ ਸੀ, ਤਾਂ ਹੁਣ ਉਹਨਾਂ ਨੇ ਥੋੜਾ ਜਿਹਾ ਭਗਵੰਤ ਮਾਨ ਨੂੰ ਉਹਨਾਂ ਨੇ ਪਾਸੇ ਕੱਢ ਲਿਆ ਰਿੰਗ ਚੋਂ, ਕਿ ਵੀ ਇਹ ਚੁਟਕਲੇ ਸੁਣਾਉਣ ਵਾਲਾ ਔਰ ਉਸ ਕਿਸਮ ਦਾ ਹੀ ਜਿਹੜਾ ਹਲਕਾ ਜਿਹਾ ਬੰਦਾ ਹੈ, ਮੁੱਖ ਮੰਤਰੀ ਦਾ ਖਾਬ ਸੀ, ਉਹ ਹੁਣ ਜਾਂਦਾ ਲੱਗਾ। ਤੇ ਉਹਨਾਂ ਨੇ ਕਿਹਾ ਵੀ ਮਨਪ੍ਰੀਤ ਬਾਦਲ ਵਾਂਗ ਹੈ ਔਰ ਇਹ ਇਵੇਂ ਹੀ ਹੈ ਆਮ ਵਾਲੇ, ਹੁਣ ਜਿਹੜੇ ਬਾਕੀਆਂ ਨੂੰ ਰਲਾ ਲਏ ਨੇ, ਇੱਟਾਂ ਰੋੜੇ ਇਕੱਠੇ ਕਰ ਰਹੇ ਨੇ, ਤੇ ਜਿਹੜੇ ਉਹਨਾਂ ਨੂੰ ਇਕੱਠੇ ਕਰ ਰਹੇ ਨੇ ਜਿਹੜੇ ਕਿਸੇ ਘੜੇ ਦੇ ਢੱਕਣ ਨਹੀਂ ਜੀ। ਤੇ ਅਖੀਰ ਚ ਉਹਨਾਂ ਨੇ ਜਿਹੜਾ ਸਿੱਖ ਵਿਸ਼ਵਾਸ ਨੂੰ, ਪਹਿਲਾਂ ਤਾਂ ਉਹ ਕਿਹਾ ਵੀ ਅਕਲ ਨੂੰ ਹੱਥ ਮਾਰੋ ਜੀ ਜੀ, ਫਿਰ ਉਹਨਾਂ ਨੇ ਕਿਹਾ ਵੀ ਜੇ 5 ਪਿਆਰਿਆਂ ਨੇ ਅਗਵਾਈ ਦਿੱਤੀ ਹੈ ਔਰ ਸਾਡਾ ਇਤਿਹਾਸ ਵੀ ਸਿੱਖਾਂ ਦਾ ਦੱਸਦਾ ਹੈ, ਕਾਮਯਾਬੀ ਉਹਦੇ ਚੋਂ ਹੀ ਨਿਕਲਦੀ ਹੈ। ਔਖੇ ਵੇਲੇ ਹਮੇਸ਼ਾ ਗੁਰੂ ਦੇ ਭਰੋਸੇ ਨਾਲ ਪੰਜਾਂ ਨੇ ਸਾਨੂੰ ਪਾਸੇ ਲਾਇਆ, ਔਰ ਇਹੀ ਗੁਰੂ ਅੱਗੇ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਸਮਤ ਬਖਸ਼ਣ ਸਾਰਿਆਂ ਨੂੰ, ਔਰ ਬ੍ਰਾਹਮਣਵਾਦ ਦੀ ਗੁਲਾਮੀ ਤੋਂ ਅਸੀਂ ਖਹਿੜਾ ਛੁਡਾਈਏ। ਤੇ ਫਿਰ ਉਹਨਾਂ ਨੇ ਅਖੀਰ ਬਹੁਤ ਸੋਹਣਾ ਜਿਹੜਾ ਇੱਕ ਮੈਟਾਫਰ ਇਸਤੇਮਾਲ ਕੀਤਾ ਹੈ ਕਿ ਜਿਸ ਤਰ੍ਹਾਂ ਸਰੀਰ ਦੀ ਹੋਂਦ ਖੂਨ ਬਿਨਾ ਨਹੀਂ ਹੁੰਦੀ, ਇਸੇ ਤਰ੍ਹਾਂ ਖਾਲਿਸਤਾਨ ਤੋਂ ਬਿਨਾ ਸਿੱਖ ਮਸਲੇ ਹੱਲ ਨਹੀਂ ਹੋ ਸਕਦੇ। ਔਰ ਅਖੀਰ ਚ ਉਹਨਾਂ ਨੇ ਸਿੱਖਸ ਫॉर ਜਸਟਿਸ ਔਰ TV 84 ਇਸ ਦੀ ਸ਼ਲਾਘਾ ਕੀਤੀ, ਔਰ ਅਸੀਂ ਰਿਆਜ਼ ਘੁੰਮਣ ਜੀ ਦਾ ਸ਼ੁਕਰੀਆ ਅਦਾ ਕਰਦੇ। ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਆਸ ਕਰਦੇ ਹਾਂ ਕਿ ਉਹ ਸਾਨੂੰ ਇਸ ਤਰ੍ਹਾਂ ਹੀ ਨਵਾਜਦੇ ਰਹਿਣ, ਆਪਣੀ ਖੂਬਸੂਰਤ ਪੰਜਾਬੀ ਨਾਲ ਵੀ, ਖੂਬਸੂਰਤ ਜਿਹੜੀ ਕਲੈਰਿਟੀ ਹੈ ਥਾਟ ਦੀ, ਔਰ ਖਾਸ ਤੌਰ ਤੇ ਜਿਹੜਾ ਉਹਨਾਂ ਦੀ ਸਿੱਖ ਕੌਮ ਨਾਲ ਮੁਹੱਬਤ ਹੈ ਜਿਹਦਾ ਇਜ਼ਹਾਰ ਉਹਨਾਂ ਦੇ ਇੱਕ ਇੱਕ ਸ਼ਬਦ ਚ ਹੁੰਦਾ ਹੈ, ਇਸ ਦੇ ਲਈ ਅਸੀਂ ਉਹਨਾਂ ਦੇ ਸਦਾ ਹੀ ਕਰਜ਼ਦਾਰ ਰਵਾਂਗੇ। ਜੀ ਰਾਜ ਸਾਹਿਬ, ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦੇ 2 ਸ਼ਲੋਕ ਚੁਣੇ ਨੇ ਜੀ। ਪਹਿਲਾ ਸ਼ਲੋਕ ਹੈ ਜਤ ਕਤੈ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕੈ ਸਰਬਤਰ ਰਮਣੰ ਗੋਬਿੰਦੈ ਨਾਨਕ ਲੇਪ ਛੇਪ ਨਾ ਲਿਪਤੇ। ਕਿ ਜਦੋਂ ਤੁਸੀਂ ਹਰ ਥਾਂ ਤੇ ਜਤ ਕਤ, ਯਤਰ ਤਤਰ ਸੰਸਕ੍ਰਿਤ ਦਾ ਸ਼ਬਦ ਹੈ ਜੀ, ਜਤ ਕਤੈ ਤਤਹਿ ਦ੍ਰਿਸ਼ਟੰ, ਕਿ ਜਿੱਥੇ ਕਿਤੇ ਵੀ ਜੇ ਉਹ ਨਿਰੰਕਾਰ ਨਜ਼ਰ ਆਉਂਦਾ ਹੈ, ਇਹ ਤੁਹਾਨੂੰ ਫੀਲਿੰਗ ਹੁੰਦੀ ਹੈ ਕਿ ਹਰ ਥਾਂ ਨਿਰੰਕਾਰ ਹੈ, ਤੇ ਸਮਝੋ ਔਰ ਉਹੀ ਨਿਰੰਕਾਰ ਸਵਰਗ ਦੇ ਵਿੱਚ ਹੈ, ਉਹੀ ਮਰਤ ਮਾਤ ਲੋਕ ਚ ਹੈ ਜਿਸ ਲੋਕ ਚ ਅਸੀਂ ਹੈ, ਪਿਆਲ ਪਤਾਲ ਲੋਕ ਨੀਦਰਲੈਂਡ, ਉਹਦੇ ਚ ਵੀ ਉਹ ਨਿਰੰਕਾਰ ਹੈ। ਸਰਬਤਰ ਰਮਣੰ ਗੋਬਿੰਦ ਹੈ, ਕਿ ਸਾਰੇ ਪਾਸੇ ਗੋਬਿੰਦ ਹੀ ਨਿਰੰਕਾਰ ਹੀ ਵਿਆਪਕ ਨੇ। ਨਾਨਕ ਲੇਪ ਛੇਪ ਨਾ ਲਿਪਤੇ, ਫਿਰ ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਆਏਗਾ, ਕੋਈ ਉਸ ਦੇ ਉੱਤੇ ਕੋਈ ਨਾ ਪੱਖੀ ਪ੍ਰਭਾਵ ਨਹੀਂ ਹੋਏਗਾ, ਜਿਹਨੂੰ ਇਹ ਸਮਝ ਆ ਗਈ ਕਿ 4 ਚਫੇਰੇ ਨਿਰੰਕਾਰ ਦਾ ਵਾਸ ਹੈ। ਔਰ ਦੂਸਰਾ ਸ਼ਲੋਕ ਹੈ ਵਿਖਿਆ ਭਯੰਤ ਅੰਮ੍ਰਿਤੰ
दुष्टा सखा स्वजने दुखं भयंत सुखं भय भीतंग ता निर्भय थान बिहून विश्राम नामं नानक कृपाल हर हर गुरह। जी ਕਿ ਜਿਹੜਾ ਨਿਰੰਕਾਰ ਦੀ ਯਾਦ ਕਰਦਾ, ਔਰ ਦਰਸ਼ਕ ਇਸ ਸ਼ਬਦ ਨੂੰ ਸਕਰੀਨ ਤੇ ਦੇਖ ਰਹੇ ਨੇ, ਜਿਹੜਾ ਨਿਰੰਕਾਰ ਦੀ ਯਾਦ ਵਿੱਚ ਜੁੜ ਜਾਂਦਾ ਹੈ, ਨਿਰੰਕਾਰ ਦੇ ਪਿਆਰ ਵਿੱਚ ਆ ਜਾਂਦਾ ਹੈ, ਨਿਰੰਕਾਰ ਦੇ ਉੱਤੇ ਜਿਸ ਦੀ ਅਮੰਨਾ ਹੋ ਜਾਂਦੀ ਹੈ, ਵਿਖਿਆ ਭਿਅੰਤ ਅੰਮ੍ਰਿਤੰ, ਉਸ ਦੇ ਲਈ ਜ਼ਹਿਰ ਅੰਮ੍ਰਿਤ ਬਣ ਜਾਂਦਾ ਹੈ। ਮਤਲਬ ਕੌੜੇ ਬਚਨ ਜ਼ਹਿਰ ਹੁੰਦੇ ਨੇ, ਅੰਮ੍ਰਿਤ ਮਿੱਠੇ ਹੁੰਦੇ ਨੇ, ਜੀ ਵੀ ਉਹ ਉਹਦੇ ਲਈ ਜ਼ਹਿਰ ਮਿੱਠਾ ਬਣ ਜਾਂਦਾ ਹੈ। ਦੁਸ਼ਟਾ ਸਖਾ ਸੱਜਣ ਹੈ, ਉਹਨੂੰ ਕੋਈ ਦੁਸ਼ਟ ਨਜ਼ਰ ਨਹੀਂ ਆਉਂਦਾ, ਉਹ ਉਹਨੂੰ ਜਿਹੜੇ ਉਹਦੇ ਵਿਰੋਧੀ ਵੀ ਨੇ ਉਹਨਾਂ ਨੂੰ ਉਹ ਸਖੀ ਤੇ ਸੱਜਣ ਦੀ ਤਰ੍ਹਾਂ ਦੇਖਦਾ ਹੈ। ਦੁਖੰਗ ਬੇਹੰਤ ਸੁਖਾ, ਭਾਵੇਂ ਉਹਨੂੰ ਦੁੱਖ ਵੀ ਮਿਲ ਰਹੇ ਨੇ ਪਰ ਉਹ ਇਵੇਂ ਮਹਿਸੂਸ ਕਰਦਾ ਹੈ ਕਿ ਤੇਰਾ ਕੀਆ ਮਿੱਠਾ ਲਾਗੇ, ਉਸ ਦੁੱਖ 'ਚ ਵੀ ਉਹ ਸੁਖੀ ਹੁੰਦਾ। ਭੈ ਪੀਤੰਗ ਤਾਂ ਨਿਰਭੈ, ਉਹਨੂੰ ਕੋਈ ਭੈ ਜਿਹੜਾ ਉਹ ਜਿਹੜਾ ਡਰਾ ਨਹੀਂ ਸਕਦਾ, ਉਹ ਨਿਰਭੈ ਹੋ ਕੇ ਵਿਚਰਦਾ। ਥਾਨ ਬਿਹੂਨ ਵਿਸਰਾਮ ਨਾਮੰ, ਜਿਹੜਾ ਨਿਥਾਵਾਂ ਜਿਸ ਦੀ ਕੋਈ ਥਾਂ ਨਹੀਂ ਹੈ, ਉਸ ਦਾ ਵਿਸਰਾਮ ਜਿਹੜਾ ਉਹ ਨਿਰੰਕਾਰ ਦੇ ਨਾਂ 'ਚ ਹੀ ਹੁੰਦਾ। ਨਾਨਕ ਕਿਰਪਾਲ ਹਰ ਹਰ ਗੁਰੈ, ਪੰਜਵੇਂ ਨਾਨਕ ਫਰਮਾਨ ਕਰਦੇ ਨੇ ਕਿ ਉਹ ਨਿਰੰਕਾਰ ਕਿਰਪਾਲੂ ਹੈ, ਦਿਆਲੂ ਹੈ। ਔਰ ਫਿਰ ਜਿਹੜਾ ਇਹੋ ਜਿਹਾ ਇਨਸਾਨ ਹਰ ਹਰ ਗੁਰੈ ਉਸ ਨਿਰੰਕਾਰ ਨੂੰ ਯਾਦ ਕਰਦਾ, ਉਸ ਲਈ ਜ਼ਹਿਰ ਅੰਮ੍ਰਿਤ ਹੈ, ਦੁਸ਼ਟ ਸਖੀ ਹੈ। ਦੁੱਖ ਜਿਹੜਾ ਹੈ ਉਸ ਨੂੰ ਵਿਆਪਰਦਾ ਨਹੀਂ, ਉਹ ਕਿਸੇ ਡਰ ਦੇ ਥੱਲੇ ਨਹੀਂ ਆਉਂਦਾ, ਔਰ ਉਹ ਬੇਕਰਾ ਨਹੀਂ ਹੁੰਦਾ। ਉਹ ਥਾਨ ਬਿਹੂਨ ਵਿਸਰਾਮ ਨਾਮੰ, ਉਸ ਦਾ ਵਿਸ਼ਰਾਮ, ਉਸ ਦਾ ਆਸ਼ਰੇ, ਉਸ ਦਾ ਅਸਾਈਲਮ, ਉਸ ਦਾ ਰੈਫਿਊਜ ਜੀ ਨਿਰੰਕਾਰ ਦੇ ਨਾਮ ਦੇ ਵਿੱਚ ਹੁੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਰਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।